ਇਹ ਜਿਹੜਾ ਲਾਂਘਾ ਹੈ ਇਹ ਸਾਡੇ ਦਿਲ ਦੇ ਅੰਦਰ ਹੈ, ਸਾਡੇ ਖੂਨ ਦੇ ਵਿੱਚ ਸ਼ਾਮਲ ਹੈ। ਜਿਹੜੇ ਲੋਕ ਮੈਂ ਵਿਸ਼ੇ ਲਾਉਣਾ ਚਾਹੁੰਦਾ, ਅਸੀਂ 29 ਜੂਨ 2020 ਨੂੰ ਤਾਰਕ ਸਾਹਿਬ ਔਰ ਸਾਡੇ ਜਿਹੜੇ ਮੁਤਲਕਾ ਰਿਲੇਟਡ ਲੋਕ ਨੇ, ਸਾਡੇ ਅਫੀਸਰਸ ਨੇ, ਉਹਨਾਂ ਨੂੰ ਬੇਨਤੀ ਕੀਤੀ ਕਿ ਲਾਂਘਾ ਖੁੱਲਿਆ ਸੀ, ਅਸੀਂ ਰੋਜ਼ ਅਰਦਾਸ ਕਰਦੇ ਹਾਂ, ਤੁਸੀਂ ਦੁਆ ਕਹਿੰਦੇ ਹੋ, ਅਸੀਂ ਅਰਦਾਸ ਕਰਦੇ ਹਾਂ। ਉਹਦੇ ਵਿੱਚ ਇੱਕ ਚੀਜ਼ ਸ਼ਾਮਲ ਹੈ, ਮੈਂ ਸਪਸ਼ਟ ਕਲੀਅਰ ਕਰ ਦੇ ਕਿ ਸ੍ਰੀ ਨਨਕਾਣਾ ਸਾਹਿਬ ਉਹਨੂੰ ਹਰ ਸਿੱਖ ਰੋਜ਼ ਪੜ੍ਹਦਾ ਹੈ। ਜਿਸ ਤਰ੍ਹਾਂ ਕੋਈ ਦੁਆ ਹੁੰਦੀ ਹੈ, ਮੁਸਲਮਾਨ ਵੀਰ ਨਮਾਜ਼ ਤੋਂ ਬਾਅਦ ਪੜ੍ਹਦਾ ਹੈ ਨਾ, ਉਹ ਸਾਡੇ ਅਰਦਾਸ ਦੇ ਵਿੱਚ ਸ਼ਾਮਲ ਹੈ। ਹਰ ਸਿੱਖ, ਭਾਵੇਂ ਉਹ ਅਮਰੀਕਾ ਬੈਠਾ ਹੈ, ਭਾਵੇਂ ਉਹ ਪਾਕਿਸਤਾਨ ਬੈਠਾ, ਉਹਨੇ ਪੜ੍ਹਨੀ ਹੀ ਪੜ੍ਹਨੀ ਹੈ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਜਿਹੜੇ ਗੁਰਤਾਮ ਖਾਲਸਾ ਪੰਥ ਤੋਂ ਵਿਛੋੜੇ ਗਏ ਨੇ, ਇਹ ਜਦੋਂ ਵੰਡ ਹੋਈ ਇਹ ਵਿੱਚ ਸ਼ਾਮਲ ਸੀ ਕਿ ਵਿਛੋੜੇ ਗਏ ਹਨ, ਮਤਲਬ ਸਿੱਖ ਕੌਮ ਉਧਰ ਚਲੀ ਗਈ, ਇਹ ਗੁਰਤਾਮ ਵਿਛੜ ਗਏ ਨੇ। ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਖਾਲਸਾ ਪੰਥ ਨੂੰ ਬਖਸ਼। ਮੈਂ ਕੀ ਸਮਝਦਾ ਕਿ ਇਹ ਅਰਦਾਸ ਦੀ ਪ੍ਰਵਾਨਗੀ ਅੱਜ ਅਗਰ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ सेवा संभाल कर रही है, सेवा संभाल पूरी हो गई, ये लांघा खुलिया, खुले दर्शन दीदार हो गए, आज साड़ी अरदास प्रवान हो गई। लेकिन मैं गल कर रहा सा जो 29 जून ਨੂੰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਤੇ ਸਾਡਾ ਹਮੇਸ਼ਾ ਅਸੀਂ ਪੂਰੀ ਦੁਨੀਆ ਨੂੰ ਕਹਿੰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਸਿਰ ਹਮੇਸ਼ਾ ਸਾਡੀ ਸਰਕਾਰ ਨੇ ਉੱਚਾ ਕੀਤਾ। ਮੈਂ ਸ਼ੁਕਰੀਆ ਅਦਾ ਕਰਦਾ ਕਿ ਉੱਪਰਲੇ ਜਿਹੜੇ ਦੇਸ਼, ਸਾਡੇ ਗਵਾਂਢੀ ਦੇਸ਼, ਉਹਦੇ ਅੱਗੇ ਤੁਸੀਂ ਸਾਡਾ ਸਿਰ ਨੀਵਾਂ ਨਹੀਂ ਕੀਤਾ। ਅਸੀਂ ਜਦੋਂ ਰਿਕੁਐਸਟ ਕੀਤੀ, ਮੈਂ ਤੇ ਪ੍ਰਧਾਨ ਸਾਹਿਬ ਆਏ ਸਨ, ਉਹਨੇ ਕਿਹਾ ਜੀ ਸਰਦਾਰ ਸਾਹਿਬ ਵੈਸੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਹੈ, ਅਸੀਂ ਕਹਿੰਦੇ ਸਰ ਖੋਲ ਦਿਓ। ਮੈਂ ਅਪਰੀਸ਼ੀਏਟ ਕਰਦਾ, ਤਾਰਕ ਸਾਹਿਬ ਇਸ ਚੀਜ਼ ਦੇ ਗਵਾਹ ਨੇ। 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਸੀਂ ਇੱਥੇ ਸਮਾਗਮ ਕਰਾਇਆ, ਮਨਾਈ, ਔਰ ਅਸੀਂ ਅਪੀਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਹਿੰਦੁਸਤਾਨ ਦੀ ਹੁਕੂਮਤ ਨੂੰ, ਔਰ ਜਿਹੜੀ ਉੱਥੋਂ ਕੈਪਟਨ ਦੀ ਹੁਕੂਮਤ ਹੈ ਉਹਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਇਹ ਲਾਂਘਾ ਹੁਣ ਅਸੀਂ ਖੋਲ੍ਹ ਦਿੱਤਾ ਹੈ, ਮਿਹਰਬਾਨੀ ਕਰਕੇ ਤੁਸੀਂ ਲਾਂਘਾ ਖੋਲ੍ਹ ਦਿਓ। ਕਿਉਂਕਿ ਅਸੀਂ ਜਦੋਂ ਇਹ ਨਵੰਬਰ ਦੇ ਵਿੱਚ ਜਾਂ ਅੱਗੇ ਪਿੱਛੇ ਸਾਡੇ ਕੋਲ ਸੰਗਤਾਂ ਆਉਂਦੀਆਂ ਹਨ, ਰੋਕੀ ਕੁਰਲਾਉਂਦੇ ਨੇ, ਰੋਂਦੇ ਨੇ, ਔਰ ਕਈ ਸਾਨੂੰ ਵੀਰ ਮਿਲੇ ਨੇ ਕਿ ਜੇ ਮੇਰਾ ਬਾਪੂ ਚੜ੍ਹਾਈ ਕਰ ਗਿਆ, ਉਹ ਜਦੋਂ ਦੀ ਵੰਡ ਹੋਈ ਸੀ ਉਹ ਕਹਿੰਦੇ ਸੀ ਕਿਸੇ ਜੇ ਰੱਬ ਕਰੇਗਾ ਤੇ ਮੈਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਜਾਣਗੇ, ਜੇ ਰੱਬ ਕਰੇਗਾ ਮੈਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣਗੇ, ਲੇਕਿਨ ਨਹੀਂ ਹੋਏ, ਉਹ ਇਸ ਦੁਨੀਆ ਤੋਂ ਚਲੇ ਗਏ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਨਾਲ ਸਾਡੀ ਅਕੀਦਤ ਜੁੜੀ ਹੈ, ਇਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ, ਨਾ ਹੀ ਹੁਕੂਮਤ ਪਾਕਿਸਤਾਨ ਕਰਦੀ ਹੈ ਔਰ ਨਾ ਹੀ ਤੁਹਾਨੂੰ ਕਰਨੀ ਚਾਹੀਦੀ ਹੈ। ਲਾਂਘਾ 29 ਜੂਨ ਨੂੰ ਨਹੀਂ ਖੋਲ੍ਹਿਆ। ਫਿਰ ਅਸੀਂ 2 ਅਕਤੂਬਰ ਨੂੰ ਇੱਥੇ ਸਮਾਗਮ ਰੱਖਿਆ। ਅਸੀਂ ਫਿਰ ਬੇਨਤੀ ਕੀਤੀ, ਕਿਉਂਕਿ ਸਾਡਾ ਧਰਮ ਹੈ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਜਿਵੇਂ ਸਾਡੀ ਸਰਕਾਰ ਸਾਨੂੰ ਇਸ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਜਾਂ ਬਾਕੀ ਗੁਰਧਾਮਾਂ ਦੇ ਖੁੱਲੇ ਦਰਸ਼ਨਦਾਰੇ ਵਾਸਤੇ ਖੁੱਲੇ ਨੇ, ਸਾਨੂੰ ਜਿਸ ਤਰ੍ਹਾਂ ਅਸੀਂ ਜਾ ਰਹੇ ਹਾਂ ਤੁਸੀਂ ਵੀ ਆਓ। ਫੇਰ ਨਹੀਂ ਖੁੱਲੇ। ਅੱਜ 9 ਨਵੰਬਰ ਬੜਾ ਪਵਿੱਤਰ ਔਰ ਸਿੱਖ ਹਿਸਟਰੀ ਦੇ ਵਿੱਚ ਬਹੁਤ ਅਹਿਮੀਅਤ ਦਾ ਦਿਨ ਹੈ। ਅੱਜ ਫਿਰ ਅਸੀਂ ਪਾਕਿਸਤਾਨ ਦੇ ਸਾਡੇ ਸਾਰੇ ਮੁਸਲਿਮ ਵੀਰ ਸਾਰੇ ਇਕੱਠੇ ਹੋਏ, ਸਾਡੇ ਸੰਗਤਾਂ ਨਨਕਾਣਾ ਸਾਹਿਬ ਤੋਂ ਆਈਆਂ। ਅੱਜ ਉਸ ਧਰਤੀ ਤੋਂ ਫਿਰ ਇੱਕ ਬੰਦਾ ਨਹੀਂ ਆਇਆ। ਮੈਂ ਸਮਝਦਾ ਕਿ ਇਹ ਲਾਂਘਾ ਸਫਲਤਾ ਹੈ ਕਿ ਦੋਵਾਂ ਦੇਸ਼ਾਂ ਦੇ ਸੰਗਤਾਂ ਇੱਥੇ ਮਿਲਣ, ਦੋਵਾਂ ਸੰਗਤਾਂ ਦਰਸ਼ਨ ਕਰਨ। ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਵੀ ਅਪੀਲ ਕੀਤੀ ਸੀ, ਹੁਣ ਵੀ ਅਪੀਲ ਕਰਦੇ ਹਾਂ। ਮੈਂ ਇੱਕ ਹੋਰ ਵਿਸ਼ੇ ਦੇ ਉੱਤੇ ਆਉਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਸਰਕਾਰ ਨੇ ਇੱਕ PMU ਬਣਾਇਆ, ਪ੍ਰੋਜੈਕਟ ਮੈਨੇਜਮੈਂਟ ਯੂਨਿਟ। ਸਾਡੇ ਜਿਹੜੇ ਇੰਡੀਆ ਮੀਡੀਆ ਦੇ ਟਾਊਟ ਨੇ ਨਾ, ਜਿਹੜੇ ਉਹਨਾਂ ਦੇ ਤਲੇ ਚੜਦੇ ਨੇ, ਮਨਜਿੰਦਰ ਸਿੰਘ ਸਿਰਸਾ ਵਰਗੇ,
उन्होंने यह इशू खड़ा कर दिता जी पाकिस्तान सिख गुरुद्वारा प्रबंधक कमेटी तो सारे इख्तियार ले ले गए हैं, गुरुद्वारे चो सिखा कढ़ दिता गया। हुण तो उत्थे मुसलमान वीर सारी इबादत कर रहे हैं तो पाकिस्तान सिख गुरुद्वारा प्रबंधक कमेटी के कोल कुछ नहीं है। असी ये पहले भी स्पष्ट किया और उसकी गवाही अज तुसी देख रहे हो कि पाकिस्तान सिख गुरुद्वारा प्रबंधक कमेटी पहले भी गुरधामां की सेवा संभाल करती सी, हुण भी करती है और करती रहेगी। साडे हुकूमत, वैक्यू ट्रस्ट प्रॉपर्टी बोर्ड, साडे सारे इदारे साडे कंड पिछे खड़े ने, सानू हर तरह की सपोर्ट करते हैं। पर जिथे इस गुरुद्वारे के अंदर साडी रहत मर्यादा की गल आएगी वो सिर्फ सिखां दे हाथ विच है सी रहेगी और कदी ना किसी ने ये दखल अंदाजी की है तो ना करेगी। वो जिहड़ा मनजिंदर सिंह सिरसा जिहड़ा दिल्ली कमेटी का प्रधान बनया फिरदा है, वो मीडिया के उत्ते बयान दे रहा है कि पाकिस्तान के सिखां दे हाथ विच हुण कुछ नहीं रहा। मैनू पता है तेनू नौकरी मिली है, तेनू तनख्वाह ऐसी चीज की मिलती है कि तू भौंकेगा साडे ते तेनू पैसे मिलने ने। मैं तुहानू वो करना की चाहता है, मैं तुहानू दसना। उन्होंने इलैक्शन आ रहे हैं, जिस तरह मोदी और RSS की सोच है कि जदों हिंदुस्तान के इलैक्शन होण वो पाकिस्तान के इशू छेड़ दिंदा है, साडे बॉर्डर के उत्ते हिलजुल शुरू कर दिंदा है। ये अपने बापू तो सीखिया है, ये तेरा मोदी बापू जिहड़ा है तू उहदे पूर्णिया ते चल रहे हैं जो हिंदुस्तान की सरकार इलैक्शन के दौरान करती है। हुण दिल्ली कमेटी के इलैक्शन ने तू वो बापू के पूर्णिया ते तुर पिया, पाकिस्तान सिख गुरुद्वारा प्रबंधक कमेटी को टारगेट कर रहे हैं। मैनू पता है ये पिछे तेरी जिहड़ी इंडिया बकाऊ मीडिया है ना, उहदा जिहड़ा तुहानू सपोर्ट है या मोदी RSS की सोच है। लेकिन पाकिस्तान सिख गुरुद्वारा प्रबंधक कमेटी अपने थां ते कायम उदायम है और तुहानू अज ये प्रोग्राम देख के, सैमीनार देखे तुहानू शर्म आनी चाहिए है कि जिस पाकिस्तान सिख गुरुद्वारा प्रबंधक कमेटी नू तुसी बेइख्तियार कर दिता वो अज बा इख्तियार है, पहले भी सी और हुण भी है। तुसी करोना ना खेडो साडे नाल, तुसी साडे नाल करोना ना खेडो। सानू पता है कि दिल्ली के गुरुद्वारियां दे विच संगतां दी इकट्ठ नहीं होंदी, कि सीसगंज गुरुद्वारे दे विच नहीं होंदी। पिछले दिनों के साढ़े चौथे गुरु साहब का प्रकाश दिहाड़ा मनाया गया कि उत्थे लखां दे हिसाब नाल गिणती नहीं आई कि करोना सिर्फ करतारपुर साहब के कॉरीडोर के उत्ते है। ये तुहाडे जिहड़े जो तुसी हथखंडे इस्तेमाल कर रहे हो, असी इन्हां नूं समझदे हां। तुसी इहो जिहे इशू मीडिया के अगे लिया के जिहड़े 328 पावन स्वरूप जो अमृतसर चो गायब हुए ने, तुहानूं उहदा जवाब देना पेगा। बजाए उहदे जवाब दे देण दे जिहड़े लोग उत्थे अमृतसर दरबार साहब के बाहर बह के मंग कर रहे सन, तुसी उन्हां नूं ही डांगा फेर दित्तियां। तुहानूं जवाब देना पेगा जिहड़े हिंदुस्तान के पिंडां थावां ते एक सोची समझी साजिश दे तहत साढ़े साहब श्री गुरु ग्रंथ साहब जी दी बेअदबियां हो रही ने। असी पाकिस्तान से गुरुद्वारा प्रबंधक कमेटी की नोटिस विच है, असी इसनूं नज़रअंदाज नहीं कर रहे और असी तुहाडे को मंग भी कर रहे हैं और इहदे ते कार्रवाई भी चाहते। असी चाहते हैं पूरा पंजाब तुहाडे सड़कों ते है, किसान धरना लगा है, तुहानूं बड़ी तकलीफ है उहदी, तुसी उन्हां दी तो कोई गल सुनवाई कर नहीं सकते। तुहानूं पाकिस्तान याद आंदा है, सानूं पता है, सानूं सारियां चीज़ां दा पता है। कदी तुसी कहंदे हो उत्थे ISI का कंट्रोल है, कदी तुसी कहंदे हो आर्मी का कंट्रोल है। और जिस ISI की तुसी गल कर रहे हो, जिस आर्मी की तुसी गल कर रहे हो, वो जे तुहानूं मारना चाहे ना, वो तुहाडे फुੱਫੜ अभिनंदन छित्र मार के वापस भेजे। वो दिन दे चानण च करदे, रात दे हनेरे च नहीं करदे। सानू माण है इस धरती का बच्चा होने का। सानू यकीन है जो पूरी दुनिया दे विच अगर आज किसी नूं सिखां नूं आज़ादी हासिल है तो वाहद साडी पाक धरती पाकिस्तान है। तुसी की बोले सोनियाल
ਤੁਸੀਂ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਤੁਸੀਂ ਇਹ ਰੋੜੇ ਅੱਜ ਤੋਂ ਨਹੀਂ ਅਟਕਾ ਰਹੇ। ਨਾਲੇ ਤੁਹਾਨੂੰ ਇਹ ਜਿਹੜੇ ਸਿੱਖ ਹਿਸਟਰੀ ਨੂੰ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਚੌਥੇ ਗੁਰੂ ਸਾਹਿਬ ਨੇ, ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਲਾਹੌਰ 'ਚ ਬਹਿ ਕੇ ਜੋ ਗੁਰੂ ਰਾਮਦਾਸ ਪਾਤਸ਼ਾਹ ਨੂੰ ਚਿੱਠੀਆਂ ਲਿਖੀਆਂ ਸੀ ਨਾ, ਉਹਦੇ 'ਚ ਲਿਖਿਆ ਹੈ ਉਹ ਕਿਹੜਾ ਦੇਸ਼ ਸੀ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ 'ਚ ਹੋਇਆ। ਜਦੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਲਾਹੌਰ ਭੇਜਿਆ, ਹਜ਼ਰਤ ਮੀਆਂ ਮੀਰ ਸਾਹਿਬ ਨਾਲ ਸੰਗ ਮੇਲ ਮਿਲਾਪ ਹੋਇਆ। ਉਹਨਾਂ ਨੇ ਕਿਹਾ ਧੰਨ ਸੋ ਤੇਰਾ ਦੇਸ਼ ਜਹਾਂ ਤੂੰ ਵਸਿਆ। ਇਹ ਕਿਹੜਾ ਦੇਸ਼ ਹੈ ਅੱਜ? ਇਹਨੂੰ ਤੁਸੀਂ ਝੁਟਲਾ ਸਕਦੇ ਹੋ? ਪੂਰੀ ਦੁਨੀਆ ਦੇ ਵਿੱਚ ਰਹਿਣ ਵਾਲਾ ਸਿੱਖ ਪਾਕਿਸਤਾਨ ਤੋਂ ਮੁਨਕਰ ਹੋ ਸਕਦਾ ਹੈ? ਨਹੀਂ। ਇਹ ਸਾਂਝ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਹਜ਼ਰਤ ਮੀਆਂ ਮੀਰ ਸਾਹਿਬ ਦੀ। ਇਹ ਸਾਂਝ ਹੈ ਭਗਤ ਕਬੀਰ ਸਾਹਿਬ ਦੀ। ਇਹ ਸਾਂਝ ਹੈ ਬਾਬਾ ਫਰੀਦ ਸਾਹਿਬ ਦੀ। ਉਹ ਮਨਜਿੰਦਰ ਸਿੰਘ ਸਿਰਸਾ, ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਸਵੇਰੇ ਸ਼ਾਮ ਮੱਥਾ ਟੇਕਦਾ, ਤੂੰ ਕੀ ਬਾਬਾ ਫਰੀਦ ਦੀ ਬਾਣੀ ਨੂੰ ਮੱਥਾ ਨਹੀਂ ਟੇਕੇਗਾ? ਤੂੰ ਹਜ਼ਰਤ ਭਗਤ ਕਬੀਰ ਸਾਹਿਬ ਦੀ ਬਾਣੀ ਨੂੰ ਮੱਥਾ ਨਹੀਂ ਟੇਕੇਗਾ? ਤੇਰੇ ਜਿਹੜੇ 500 ਕਰੋੜ ਦੇ ਘੁਟਾਲੇ ਜਿਹੜੇ ਤੂੰ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਗਿਆ ਨਾ, ਤੈਨੂੰ ਹਿਸਾਬ ਦੇਣਾ ਪਏਗਾ। ਤੇਰੇ ਖਿਲਾਫ FIR ਤੇ ਲਾਂਚ ਹੋ ਗਈ ਹੈ। ਤੈਨੂੰ ਕੌਮ ਛਿੱਤਰ ਮਾਰਨਗੇ। ਔਰ ਮੈਂ ਪੂਰੀ ਦੁਨੀਆ ਦੇ ਰਹਿਣ ਵਾਲੇ ਸਿੱਖਾਂ ਨੂੰ, ਬਿਲਖਸੂਸ ਸਾਡੇ ਜਿਹੜੇ ਉਸ ਪੰਜਾਬ ਦੇ ਵਾਸੀ ਨੇ, ਜੋ ਮਨਜਿੰਦਰ ਸਿੰਘ ਸਿਰਸਾ ਔਰ ਉਹਦੀ ਲੌਬੀ ਸਿੱਖਾਂ ਨਾਲ ਜਿਹੜੇ ਇਸ ਲਾਂਘੇ ਦੇ ਬਾਰੇ ਜ਼ਿਆਦਤੀ ਔਰ ਜ਼ੁਲਮ ਕਰ ਰਹੀ ਹੈ, ਤੁਸੀਂ ਇਹਨੂੰ ਛੱਡਣਾ ਨਹੀਂ ਹੈ, ਇਹਦਾ ਗਰੇਬਾਨ ਫੜਨਾ ਹੈ। ਕਿਉਂ? ਪਾਕਿਸਤਾਨ ਦੀ ਸਰਕਾਰ ਕਹਿੰਦੀ ਹੈ ਸਾਡੀਆਂ ਬਾਹਾਂ ਖੁੱਲੀਆਂ ਨੇ, ਉਹ ਸਾਨੂੰ ਆਪਣੀ ਗਲਵਕੜੀ ਲੈਣ ਵਾਸਤੇ ਤਿਆਰ ਹੈ। ਮੈਂ ਕੱਲ ਵੀ ਮੀਡੀਆ ਦੇ ਉੱਤੇ ਗੱਲ ਕਰ ਰਿਹਾ ਸਾਂ, ਮੈਨੂੰ ਕੋਈ ਸਿੰਗਲ ਪਰਸਨ, ਕੋਈ ਇੱਕ ਸਿੱਖ ਜਿਹੜਾ ਪੂਰੀ ਦੁਨੀਆ ਤੋਂ ਪਾਕਿਸਤਾਨ ਆਂਦਾ ਹੈ, ਇੱਕ ਸਿੰਗਲ ਸਿੱਖ ਭਾਵੇਂ ਇੱਥੇ ਨਾ ਬਿਆਨ ਦੇਵੇ, ਹਿੰਦੁਸਤਾਨ ਦੇ ਧਰਤੀ ਤੇ ਜਾ ਕੇ ਬਿਆਨ ਦੇ ਦੇਵੇ ਕਿ ਇੱਕ ਸਿੱਖ ਨੂੰ ਪਾਕਿਸਤਾਨ ਦੇ ਵਿੱਚ ਕਿਸੇ ਮੁਲਕ ਦੇ ਸਰਬਰਾਹ ਦੇ ਬਰਾਬਰ ਪ੍ਰੋਟੋਕੋਲ ਨਹੀਂ ਦਿੱਤਾ ਜਾਂਦਾ। ਹੈ ਕੋਈ ਮੁਨਕਰ? ਜਿਹੜੇ ਇੱਥੇ ਸਾਡੇ ਮੇਰੇ ਲੋਕਲ ਵਸਨੀਕ ਸਿੱਖ ਬੈਠੇ ਨੇ ਯਾਰ, ਅਸੀਂ ਜਦੋਂ ਕਿਸੇ ਬੈਂਕ ਜਾਂਦੇ ਆ, ਕਿਸੇ ਲਾਈਨ 'ਚ ਖੜੇ ਹੁੰਦੇ ਆ, ਸਾਨੂੰ ਕਿਹਾ ਜਾਂਦਾ ਸਰਦਾਰ ਜੀ ਤੁਸੀਂ ਇਧਰ ਨਾ ਆਓ, ਤੁਸੀਂ ਪਹਿਲੇ ਆ ਜਾਓ। ਉਹ ਇਹੋ ਜਿਹਾ ਮਾਣ ਤੁਹਾਨੂੰ ਪੂਰੀ ਦੁਨੀਆ 'ਚ ਕਿਤੋਂ ਮਿਲੇਗਾ? ਇਹ ਪਾਕ ਧਰਤੀ ਹੈ, ਅਸੀਂ ਇਸ ਨੂੰ ਨਤਮਸਤਕ ਹੁੰਦੇ ਰਵਾਂਗੇ, ਪੂਰੀ ਦੁਨੀਆ ਹੁੰਦੀ ਰਹੇਗੀ। ਔਰ ਜਿਹੜੀ ਸਿੱਖ ਮੁਸਲਮ ਦੋਸਤੀ ਜਿਹਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਇਹ ਸਾਡੇ ਵਸ 'ਚ ਹੈ ਨਹੀਂ। ਸਾਡੇ ਗੁਰੂ ਸਾਹਿਬ ਨੇ ਜਿਹੜੇ ਪੂਰਨੇ ਪਾਏ ਨੇ ਨਾ, ਅਸੀਂ ਉਹਦੇ ਤੇ ਚੱਲਣਾ। ਅਸੀਂ ਮਨਜਿੰਦਰ ਵਰਗੇ ਟੌਟ ਜਿਹੜੇ ਤਲੇ ਚੜਦੇ ਨੇ ਹਿੰਦੁਸਤਾਨ ਦੀ ਏਜੰਸੀਆਂ ਦੇ, ਮੈਨੂੰ ਪਤਾ ਹੈ ਤੂੰ ਰਾਹ ਦਾ ਏਜੰਟ ਹੈ। ਜੇ ਤੂੰ ਸਿੱਖਾਂ ਦਾ ਏਜੰਟ ਹੁੰਦਾ ਨਾ, ਤੂੰ ਅੱਜ ਜਿਵੇਂ ਪਿਛਲੇ ਸਾਲ ਸਾਡੇ ਕੋਲ ਨਵੰਬਰ ਇੱਥੇ ਆਇਆ ਸਾਂ, ਤੂੰ ਅੱਜ ਚੱਲ ਕੇ ਆਂਦਾ ਜੇ ਤੂੰ ਸਿੱਖਾਂ ਦਾ ਏਜੰਟ ਸੀ। ਤੂੰ ਰਾਹ ਦਾ ਏਜੰਟ ਹੈ, ਤਾਂ ਕਰਕੇ ਤੂੰ ਅਜੇ ਲਾਂਘੇ ਦੀ ਮੁਖਾਲਫਤ ਕਰ ਰਹੇ ਹੈ। ਮੈਂ ਅਪੀਲ ਕਰ ਰਿਹਾ ਹਿੰਦੁਸਤਾਨ ਦੀ ਹਕੂਮਤ ਨੂੰ, ਕੈਪਟਨ ਹਕੂਮਤ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਬਿਲਖਸੂਸ ਜਿਹੜੇ ਸਾਡੇ ਮਜ਼ਹਬੀ ਸਕਾਲਰ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿ ਸਾਡੇ ਦੋਵੇਂ ਹੱਥ ਜੋੜੇ ਨੇ। ਇਹ ਲਾਂਘਾ ਬੜੇ ਅਰਦਾਸਾਂ ਤੋਂ ਬਾਅਦ ਖੁੱਲਿਆ, ਇਹਦੇ ਵਿੱਚ ਰੋੜੇ ਨਾ ਅਟਕਾਏ ਜਾਣ। ਹਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਸਾਰੇ ਅਦਾਰੇ, ਨੋਬਲ ਗਲੋਬਲ ਅਵੇਕੂ ਟਰਸਟ ਪ੍ਰਾਪਰਟੀ ਬੋਰਡ, ਕਰੋਨਾ ਦੀ ਮਹਾਮਾਰੀ ਕਰਕੇ ਜੋ SOPs ਨੇ, ਜੋ ਕਾਨੂੰਨ ਦੇ, ਅਸੀਂ ਸਭ ਦੀ ਬਿਲਕੁਲ ਪ੍ਰਬੰਧ ਕਰਾਂਗੇ ਔਰ ਉਹਦੀ ਪਾਬੰਦੀ ਕਰਾਂਗੇ। ਲੇਕਿਨ ਇਹਦੇ ਪਿੱਛੇ ਇਹ ਲਾਂਘਾ ਬੰਦ ਨਹੀਂ ਰਹਿਣਾ ਚਾਹੀਦਾ। ਮੈਂ ਅਕਾਲ ਤਖਤ ਸਾਹਿਬ ਜਥੇਦਾਰ ਦੇ ਅੱਗੇ ਆਖੀਰ ਦੇ ਵਿੱਚ ਬੇਨਤੀ ਕਰਾਂਗਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ, ਆਪਣੇ ਬਾਕੀ 5 ਜਥੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਬੁਲਾਓ ਔਰ ਇੱਕ ਮਤਾ ਪਾਸ ਕਰੋ ਕਿ ਸਿੱਖ ਉਨੀ ਦੇਰ ਤੱਕ ਜਿਵੇਂ ਉਸ ਲਾਂਘੇ ਪੂਰੇ ਪੰਜਾਬ OGT ਰੋਡ ਦੇ ਉੱਤੇ ਬੈਠੇ ਨੇ ਨਾ, ਸਿੱਖਾਂ ਨੂੰ ਇਕੱਠਾ ਕਰਕੇ ਡੇਰੇ ਬਾਬਾ ਨਾਨਕ ਪਹੁੰਚਾਓ ਔਰ ਇਹ ਮੁਤਾਲਬਾ ਰੱਖੋ ਕਿ ਜਦੋਂ ਤੱਕ ਲਾਂਘਾ ਨਹੀਂ ਖੁੱਲਦਾ ਸਿੱਖ ਇੱਥੋਂ ਨਹੀਂ ਉੱਠਣਗੇ।